ਅੰਮੀ ਜੀ ਇੱਕ ਸੀ ਔਰਤ। ਹਾਂਜੀ। ਉਹਦਾ ਨਾ ਕੋਈ ਵੀ ਨਹੀਂ ਸੀਗਾ ਹੈਗਾ, ਵਿਚਾਰੀ ਦਾ ਮਾਂ-ਬਾਪ ਫੌਤ ਹੋ ਚੁੱਕਿਆ ਸੀ, ਭੈਣਾ ਭਰਾ ਹੈ ਕੋਈ ਨਹੀਂ ਸੀ। ਹਾਂਜੀ। ਸੀਗੀ ਬਹੁਤ ਖੂਬਸੂਰਤ। ਉਹਨੂੰ ਨਾ ਇੱਕ ਬੰਦਾ ਆ ਕੇ ਕਹਿੰਦਾ ਕਿ ਤੂੰ ਜਵਾਨ ਵੀ ਆ, ਖੂਬਸੂਰਤ ਵੀ ਆ ਤੇ ਕੱਲੀ ਰਹਿਨੀ ਆ ਤੇ ਮੈਂ ਤੇਰੇ ਨਾਲ ਸ਼ਾਦੀ ਕਰਨਾ ਚਾਹੁੰਦਾ ਆ ਤੇ ਮੇਰੇ ਨਾਲ ਸ਼ਾਦੀ ਕਰਾ ਲੈ, ਮੇਰੇ ਘਰ ਰਹਿ, ਇੱਜ਼ਤ ਦੀ ਰੋਜ਼ੀ ਰੋਟੀ ਖਾ। ਹਾਂਜੀ। ਤੇ ਤੂੰ ਇੱਥੇ ਜਵਾਨ ਆ, ਕੱਲੀ ਰਹਿਨੀ ਆ ਤੇ ਇਸ ਵਾਸਤੇ ਤੂੰ ਮੇਰੇ ਘਰ ਆ ਜਾ, ਮੇਰੇ ਨਾਲ ਸ਼ਾਦੀ ਕਰਵਾ ਲੈ। ਅੱਛਾ। औरत ਨੂੰ ਬੜੀ ਖੁਸ਼ੀ ਹੋਈ ਕਿ ਕੋਈ ਅੱਲਾ ਦਾ ਨੇਕ ਬੰਦਾ ਹੀ ਆ ਵੀ ਜਿਹਨੂੰ ਮੇਰਾ ਅਹਿਸਾਸ ਹੋਇਆ ਆ। ਉਹਨੇ ਕਿਹਾ ਠੀਕ ਆ, 2 ਗਵਾਹ 2-3 ਪਏ। ਹਾਂਜੀ। ਨਿਕਾਹ ਹੋ ਗਿਆ। ਹਾਂਜੀ। ਉਹ ਬੰਦਾ ਉਹਨੂੰ ਵਿਆਹ ਕੇ ਆਪਣੇ ਘਰ ਲੈ ਗਿਆ। ਅੱਛਾ। ਕੁਛ ਅਰਸਾ ਗੁਜ਼ਰਿਆ। ਹਾਂਜੀ। ਤੇ ਉਸ ਬੰਦੇ ਨੂੰ ਨਾ ਇੱਕ ਕੁੜੀ ਮਿਲ ਗਈ ਜਿਹੜੀ ਬਹੁਤ ਜ਼ਿਆਦਾ ਅਮੀਰ ਸੀ। ਹਾਂਜੀ। ਉਹਦਾ ਨਾ ਉਹਦੇ ਤੇ ਦਿਲ ਆ ਗਿਆ। ਉਹਨੇ ਕਿਹਾ ਇਹਦੇ ਕੋਲ ਦੌਲਤ ਵੀ ਆ ਤੇ ਹੈਗੀ ਵੀ ਖੂਬਸੂਰਤ ਆ। ਹਾਂਜੀ। ਤੇ ਉਹਨਾਂ ਗੱਲਬਾਤ ਸ਼ੁਰੂ ਕੀਤੀ ਤਾਂ ਉਸ ਕੁੜੀ ਨੇ ਵੀ ਕਿਹਾ ਠੀਕ ਆ, ਮੈਂ ਤੇਰੇ ਨਾਲ ਵਿਆਹ ਕਰਵਾ ਲੈਂਦੀ ਆ। ਅੱਛਾ। ਹੁਣ ਨਾ ਜਦੋਂ ਉਹਨੇ ਕਿਹਾ ਮੈਂ ਤੇਰੇ ਨਾਲ ਵਿਆਹ ਕਰਵਾ ਲੈਂਦੀ ਆ, ਹਾਂਜੀ, ਹੁਣ ਉਹ ਬੰਦਾ ਸੋਚੇ ਕਿ ਮੇਰਾ ਤੇ ਪਹਿਲੇ ਹੀ ਵਿਆਹ ਹੋਇਆ। ਹਾਂਜੀ। ਜੇ ਇਹਨੂੰ ਪਤਾ ਲੱਗ ਗਿਆ ਮੇਰਾ ਪਹਿਲੇ ਵਿਆਹ ਹੋਇਆ ਆ, ਹਾਂਜੀ, ਇਹਨੇ ਤਾਂ ਮੇਰੇ ਨਾਲ ਵਿਆਹ ਨਹੀਂ ਕਰਵਾਉਣਾ ਹੈਗਾ ਤੇ ਇਹਦੇ ਕੋਲ ਦੌਲਤ ਵੀ ਆ ਤੇ ਸੋਹਣੀ ਵੀ ਆ। ਹਾਂਜੀ। ਤੇ ਮੇਰਾ ਤਾਂ ਕੈਰੀਅਰ ਬਰਬਾਦ ਹੋ ਗਿਆ। ਹਾਂਜੀ। ਗਿਆ ਘਰ ਵਾਪਸ, ਆਪਣੀ ਬੁੱਢੀ ਨੂੰ ਘਰੋਂ ਕੱਢ ਦਿੱਤਾ। ਅੱਛਾ। ਤੇ ਕਹਿੰਦਾ ਮੇਰੇ ਘਰੋਂ ਚਲੀ ਜਾ। ਹਾਂਜੀ। ਉਹਨੇ ਕਿਹਾ ਮੈਨੂੰ ਖੁਦਾ ਦਿਆ ਬੰਦਿਆ ਕਿਉਂ ਘਰੋਂ ਕੱਢ ਰਿਹਾ? ਉਹਨੇ ਕਿਹਾ ਮੇਰਾ ਤੇਰਾ ਵਿਆਹ ਹੀ ਨਹੀਂ ਹੋਇਆ ਹੈਗਾ। ਚਲੋ ਜੀ। ਉਹ ਤਾਂ ਵਿਚਾਰੀ ਰੋਵੇ, ਪਰੇਸ਼ਾਨ ਹੋਈ। ਇਲਾਕੇ ਦੇ ਏਰੀਏ ਦੇ ਕਾਜ਼ੀ ਕੋ ਗਈ, ਜੱਜ ਕੋਲ ਗਈ। ਕਾਜ਼ੀ ਹੁੰਦੇ ਸੀ ਉਸ ਵਕਤ ਦੇ। ਉਹਦੇ ਕੋਲ ਜਾ ਕੇ ਕਹਿੰਦੀ ਕਿ ਕਾਜ਼ੀ ਸਾਹਿਬ ਏਦਾਂ ਕਰਕੇ ਮੇਰਾ ਤੇ ਇਸ ਬੰਦੇ ਦਾ, ਫਲਾਂ ਬੰਦੇ ਦਾ ਨਿਕਾਹ ਹੋਇਆ ਸੀ, ਹੁਣ ਮੈਨੂੰ ਘਰੋਂ ਕੱਢ ਰਿਹਾ ਆ। ਹਾਂਜੀ। ਤੇ ਮੇਰੀ ਫਰਿਆਦ ਸੁਣੋ। ਹਾਂਜੀ। ਉਹ ਕਾਜ਼ੀ ਵੀ ਉਸ ਵਕਤ ਦੇ ਨਾ ਬੜੇ ਚੰਗੇ ਹੁੰਦੇ ਸੀਗੇ, ਜਿਹੜੇ ਜੱਜ ਹੁੰਦੇ ਸੀ, ਬੜੇ ਸਮਝਦਾਰ ਹੁੰਦੇ ਸੀ। ਹਾਂਜੀ। ਉਹਨਾਂ ਨੇ ਉਸ ਬੰਦੇ ਨੂੰ ਬੁਲਾਇਆ। ਹਾਂਜੀ। ਕਹਿੰਦੇ ਹਾਂ ਬਈ ਇਹਨੂੰ ਘਰੋਂ ਕਿਉਂ ਕੱਢਿਆ ਤੂੰ? ਹਾਂਜੀ। ਤੇ ਉਹ ਕਹਿੰਦਾ ਜੀ ਇਹ ਤਾਂ ਮੇਰੀ ਬੀਵੀ ਨਹੀਂ ਹੈਗੀ। ਹਾਂਜੀ। ਉਹ ਕਹਿੰਦਾ ਇਹ ਕਹਿੰਦੀ ਮੇਰਾ ਨਿਕਾਹ ਹੋਇਆ। ਹਾਂਜੀ। ਉਦੋਂ ਕਾਗਜ਼ੀ ਕਾਰਵਾਈ ਨਹੀਂ ਸੀ ਹੁੰਦੀ, ਗਵਾਹਾਂ ਦੀ ਗੱਲ ਚੱਲਦੀ ਹੁੰਦੀ ਸੀ। ਹਾਂਜੀ। ਉਹਨੇ ਕਿਹਾ ਜੀ ਕੌਣ ਕਹਿੰਦਾ ਮੇਰਾ ਇਹਦਾ ਵਿਆਹ ਹੋਇਆ? ਹਾਂਜੀ। ਉਹਨੇ ਕਿਹਾ ਬੀਬੀ ਕੋਈ ਗਵਾਹ ਹੈਗੇ? ਉਹਨੇ ਕਿਹਾ ਹਾਂ ਗਵਾਹ ਹੈਗੇ, ਫਲਾਂ ਬੰਦਾ ਸੀ, ਇਹਦੇ ਨਾਲ ਆਏ ਸੀ, ਉਹ ਗਵਾਹ ਆ। ਉਹਨਾਂ ਨੂੰ ਗਵਾਹਾਂ ਨੂੰ ਬੁਲਾਇਆ, ਉਹ ਵੀ ਬੰਦੇ ਦੇ ਨਾਲ ਮਿਲ ਗਏ। ਚਲੋ ਜੀ। ਉਹਨਾਂ ਨੇ ਕਿਹਾ ਜੀ ਨਹੀਂ ਇਹ ਤਾਂ ਕੋਈ ਵੀ ਨਹੀਂ, ਸਾਨੂੰ ਤਾਂ ਪਤਾ ਹੀ ਨਹੀਂ ਇਹਦਾ ਕਿਦੋਂ ਨਿਕਾਹ ਹੋਇਆ। ਬੰਦੇ ਨਾਲ ਦੇ ਬਣ ਗਏ। ਬੰਦੇ ਨਾਲ ਦੇ ਬਣ ਗਏ। ਉਹਨੇ ਕਿਹਾ ਐਵੇਂ ਇਸ ਸ਼ਰੀਫ ਬੰਦੇ ਤੇ ਇਲਜ਼ਾਮ ਲਾ ਰਹੀ ਹੈ। ਹੁਣ ਜਿਹੜਾ ਕਾਜ਼ੀ ਸੀ ਨਾ ਉਹ ਬੜਾ ਸਮਝਦਾਰ ਸੀਗਾ। ਹਾਂਜੀ। ਉਸ ਦੌਰ ਦੇ ਜੱਜ ਜਿਹੜੇ ਸੀ ਨਾ ਬੜੀ ਅਕਲ ਸ਼ਊਰ ਰੱਖਦੇ ਸੀਗੇ। ਹਾਂਜੀ। ਤੇ ਉਹਨੇ ਨਾ ਕਿਹਾ ਕਿ ਗੱਲ ਏਦਾਂ ਆ ਕਿ ਇਸ ਔਰਤ ਨੂੰ ਬੁਲਾਓ ਮੇਰੇ ਕੋਲ। ਅੱਛਾ। ਔਰਤ ਆ ਗਈ ਕਟਹਿਰੇ ਦੇ ਵਿੱਚ ਉਸ ਜਗ੍ਹਾ ਦੇ ਉੱਤੇ। ਉਹਨੇ ਕਿਹਾ ਬੰਦੇ ਨੂੰ ਵੀ ਬੁਲਾ ਲਿਆ। ਹਾਂਜੀ। ਉਹਨੇ ਕਿਹਾ ਗੱਲ ਇਹ ਆ ਕਿ ਬੰਦੇ ਨੂੰ ਕਹਿੰਦਾ ਕਿ ਘਰ ਦੇ ਵਿੱਚ ਕੋਈ ਕੁੱਤਾ ਰੱਖਿਆ ਹੋਇਆ? ਹਾਂਜੀ। ਉਹਨੇ ਕਿਹਾ ਹਾਂਜੀ ਕੁੱਤਾ ਰੱਖਿਆ ਹੋਇਆ। ਹਾਂਜੀ। ਉਹਨੇ ਭੇਜੇ ਨਾਲ 2 ਸਿਪਾਹੀ ਔਰਤ ਦੇ। ਅੱਛਾ। ਉਹਨੇ ਕਿਹਾ ਆ ਔਰਤ ਦੇ ਨਾਲ ਚਲੇ ਜਾਓ। ਹਾਂਜੀ। ਅਗਰ ਕੁੱਤਾ ਇਸ ਔਰਤ ਨੂੰ ਦੇਖ ਕੇ ਭੌਂਕੇ, ਹਾਂਜੀ, ਤੇ ਸਮਝ ਲਓ ਇਹ ਔਰਤ ਝੂਠੀ ਆ। ਝੂਠੀ। ਅਗਰ ਇਹ ਔਰਤ ਨੂੰ ਦੇਖ ਕੇ ਕੁੱਤਾ ਖਿਆਲ ਕਰੇ, ਹਾਂਜੀ, ਤੇ ਸਮਝ ਲਓ ਇਹ ਔਰਤ ਸੱਚੀ ਆ। ਹਾਂਜੀ। ਸਿਪਾਹੀ ਨਾਲ ਚਲੇ ਗਏ। ਹਾਂਜੀ। ਜਾ ਕੇ ਉੱਥੇ ਦੇਖਿਆ, ਬਲਕਿ ਕਾਜ਼ੀ ਸਾਹਿਬ ਵੀ ਉਸ ਵਕਤ 'ਚ ਨਾਲ ਹੀ ਚਲੇ ਜਾਂਦੇ ਸੀ, ਆਪ ਵੀ ਨਾਲ ਹੀ ਚਲੇ ਗਏ ਤੇ ਬਾਕੀਆਂ ਨੂੰ ਕਿਹਾ ਤੁਸੀਂ ਬਾਹਰ ਖਲੋ ਜਾਓ। ਹਾਂਜੀ। ਸਿਪਾਹੀਆਂ ਨੂੰ ਨਾਲ ਲਿਆ, ਔਰਤ ਨੂੰ ਕੱਲੀ ਨੂੰ ਅੱਗੇ ਭੇਜਿਆ। ਹਾਂਜੀ। ਆਪ ਪਿੱਛੇ ਖਲੋ ਕੇ ਦੇਖਣ ਲੱਗ ਗਏ। ਜਿੱਦਾਂ ਹੀ ਗਏ ਤੇ ਕੁੱਤਾ ਤੇ ਉਹਦੇ ਪੈਰ ਚੱਟਣ ਲੱਗ ਗਿਆ, ਪੈਰਾਂ 'ਚ ਆ ਕੇ ਪੂਛ ਹਿਲਾਉਣ ਲੱਗ ਗਿਆ। ਹਾਂਜੀ। ਕਾਜ਼ੀ ਨੇ ਉੱਥੇ ਕਿਹਾ ਚਲੋ ਜੀ ਆ ਜਾਓ ਵਾਪਸ, ਬੰਦੇ ਨੂੰ ਫੜੋ, ਵਾਪਸ ਲੈ ਆਂਦਾ। ਹਾਂਜੀ। ਅਦਾਲਤ 'ਚ ਵਾਪਸ ਆ ਗਏ ਤੇ ਕਾਜ਼ੀ ਨੇ ਕਿਹਾ ਜੀ ਇਹ ਔਰਤ ਤੇਰੇ ਨਿਕਾਹ ਦੇ ਵਿੱਚ ਸੀ। ਅੱਛਾ। ਕਿਉਂਕਿ ਇਹ ਔਰਤ ਤੇਰੇ ਘਰ ਰਹੀ ਆ। ਇਸ ਕੁੱਤੇ ਨੂੰ ਇਸ ਔਰਤ ਦੀ ਪਹਿਚਾਣ ਸੀ ਕਿਉਂਕਿ ਇਸ ਕੁੱਤੇ ਨੂੰ ਇਹਨੇ ਰੋਟੀ ਪਾਈ ਸੀ। ਕਦਰ ਜਾਣੀ। ਤੇ ਕਾਜ਼ੀ ਨੇ ਫੈਸਲਾ ਪਤਾ ਕੀ ਲਿਖਿਆ? ਕਾਜ਼ੀ ਨੇ ਫੈਸਲਾ ਇਹ ਲਿਖਿਆ ਕਿ ਜਿਸ ਇਲਾਕੇ ਦੇ ਕੁੱਤੇ ਵਫਾਦਾਰ ਹੋਣ, ਬੰਦੇ ਜਿਹੜੇ ਆ ਬੇਵਫਾ ਹੋਣ, ਉਸ ਇਲਾਕਿਆਂ ਤੇ ਅੱਲਾਹ ਤਾਲਾ ਦਾ ਅਜ਼ਾਬ ਕਿਉਂ ਨਾ ਆਵੇ। ਤੇ ਗੱਲ ਇਹ ਆ ਕਿ ਜਾਨਵਰ ਤੇ ਸਾਡੇ ਵਫਾਦਾਰ ਰਹਿ ਗਏ, ਲੇਕਿਨ ਅਸੀਂ ਬੇਵਫਾ ਹੋ ਗਏ। ਅਸੀਂ ਇੱਕ ਦੂਸਰੇ ਨਾਲ ਧੋਖੇ ਵੀ ਕਰਦੇ ਆ, ਫਰੇਬ ਵੀ ਕਰਦੇ ਆ, ਲੇਕਿਨ ਸਾਡੇ ਜਿਹੜੇ ਜਾਨਵਰ ਆ ਉਹਨਾਂ ਨੂੰ ਦੇਖੋ, ਉਹਨਾਂ ਨੂੰ ਟੁੱਕਰ ਪਾਓ, ਉਹ ਵਫਾਦਾਰ ਆ। ਤੇ ਗੱਲ ਕਰਨੇ ਦਾ ਮਕਸਦ ਇਹ ਆ, ਇਨਸਾਨ ਕਦਰ ਨਹੀਂ ਜਾਣਦਾ ਤੇ ਜਾਨਵਰ ਕਦਰ ਜਾਣਦੇ ਆ। ਤੇ ਇਸ ਵਾਸਤੇ ਗੱਲ ਕਰਨੇ ਦਾ ਮਕਸਦ ਇਹ ਆ ਕਿ ਹਮੇਸ਼ਾ ਸੱਚ ਬੋਲੋ,
ਕਿਸੇ ਨਾਲ ਧੋਖਾ ਨਾ ਕਰੋ, ਕਿਸੇ ਨਾਲ ਫਰੇਬ ਨਾ ਕਰੋ। ਜੋ ਅਜ਼ਾਬ ਆਂਦੇ ਆ, ਜੋ ਟੈਨਸ਼ਨਾਂ ਆਉਂਦੀਆਂ, ਜੋ ਪਰੇਸ਼ਾਨੀਆਂ ਆਉਂਦੀਆਂ, ਇਹ ਇੰਨਾ ਹੀ ਬਜ਼ਾਹਰ ਸਾਨੂੰ ਛੋਟੀਆਂ ਛੋਟੀਆਂ ਗੱਲਾਂ ਲੱਗਦੀਆਂ, ਲੇਕਿਨ ਕਿਸੇ ਦਾ ਦਿਲ ਦੁਖਾਣਾ, ਕਿਸੇ ਨੂੰ ਪਰੇਸ਼ਾਨ ਕਰਨਾ, ਕਿਸੇ ਨਾਲ ਧੋਖਾ ਕਰਨਾ, ਇਹ अल्लाह ताला कोई माफ़ नहीं करता। ये हकूक़ुल इबाद चाहता। तो वीडियो अच्छी लगी है तो अपने रिश्तेदारां तक, अपने बच्चों तक, छोटे छोटे बच्चों नूं कोल बिठाल के वीडियो दिखाया करो इदां दियां, ताकि बच्चों नूं समझ आवे। तो वीडियो नूं सेव कर लो और दुआवां च याद रखियो। अल्लाह हाफिज़। वाह जी।